ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰਾ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ ਤੁਹਾਡਾ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਅਮਰੀਕਾ 'ਚ ਜਦੋਂ 23 ਫਰਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 24 ਫਰਵਰੀ ਸਾਲ 2026 ਦਾ ਚਾਨਣ ਚੜ੍ਹ ਚੁੱਕਿਆ ਹੈ, ਆਪ ਸਭ ਨੂੰ ਅੱਜ ਦੇ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਔਰ ਇਹਨਾਂ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ ਔਰ ਪੰਜਾਬੀ TV USA ਦਾ ਟਿਕਟੌਕ ਚੈਨਲ ਹੈ, ਉਹਦੇ ਤੇ ਵੇਖ ਔਰ ਸੁਣ ਵੀ ਸਕਦੇ ਜੇ। ਅੱਜ ਦੀਆਂ ਖਬਰਾਂ 'ਚ ਸਵਾਗਤ ਹੈ ਤੇ ਜੇ ਸਮਝਦੇ ਜੇ ਕਿ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਬਣਦਾ ਹੈ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਨੇ ਖਬਰਾਂ ਹਲੇ ਬੰਨੂ 'ਚ ਆਪ ਮਾਰੂ ਧਾੜਾ, ਪਾਕਿਸਤਾਨੀ ਫੌਜੀਆਂ ਦੀ ਵੀ ਹਲਾਕਤ ਆ। ਜੋ ਅੱਜ ਪਾਕਿਸਤਾਨ ਦਾ ਅਫਗਾਨਿਸਤਾਨ ਤੇ ਹਮਲਾ, ਅਫਗਾਨਿਸਤਾਨ ਦਾ ਜਵਾਬ ਦੇਣ ਦੀ ਵੀ ਧਮਕੀ ਦਿੱਤੀ ਹੈ ਤੇ KPK ਵਿੱਚ ਵੀ ਤਾਜ਼ਾ ਹਮਲੇ। ਜੀ ਬਿਲਕੁਲ। KPK ਸੂਬਾ ਜਿਹੜਾ ਉਹ ਤਾਂ ਸਮਝੋ ਕਿ ਬਗੈਰ ਕਿਸੇ ਨਾਗੇ ਤੋਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਸ਼ਾਇਦ ਕੋਈ ਦਿਨ ਨਿਕਲਦਾ ਹੋਵੇ ਕਿ ਜਿਹਦੇ 'ਚ ਕੋਈ ਹਮਲਾ ਨਾ ਹੁੰਦਾ ਹੋਵੇ। ਪਹਿਲਾ ਖਬਰ ਇਹ ਜੀ ਕੰਮ ਜਿਹੜਾ ਇਹ ਬਣਿਆ ਸ਼ੁੱਕਰਵਾਰ ਦੀ ਰਾਤ ਨੂੰ, ਜਦੋਂ ਕਹਿ ਲਵੋ ਕਿ ਪਾਕਿਸਤਾਨੀ ਫੌਜ ਦਾ ਜਿਹੜਾ KPK ਦੇ ਵਿੱਚ ਟਿਕਾਣਾ ਹੈ ਉੱਥੇ ਆਪ ਮਾਰੂ ਧਾੜਾ ਹੋਇਆ, ਹਮਲਾ ਕੀਤਾ ਗਿਆ। ਇੱਕ ਲੈਫਟੀਨੈਂਟ ਕਰਨਲ ਆ ਜਿਹੜੇ ਉਹਨਾਂ ਸਮੇਤ 2 ਜਿਹੜੇ ਫੌਜੀ ਜਵਾਨ ਨੇ ਉਹ ਜਾਨ ਹੋ ਗਏ ਔਰ ਇਹਦੇ ਵਿੱਚ 5 ਅੱਤਗਰਦ ਨੇ ਜਿਹੜੇ ਉਹ ਮਾਰੇ ਗਏ। ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਰਾਤ ਨੂੰ 에ਅਰ ਸਟ੍ਰਾਈਕ ਕੀਤੀ ਗਈ ਅਫਗਾਨਿਸਤਾਨ ਦੇ ਕੁਝ 7 ਟਿਕਾਣਿਆਂ ਦੇ ਉੱਤੇ, 7 ਸ਼ਹਿਰਾਂ ਦੇ ਵਿੱਚ, ਜਿੱਥੇ ਅੰਨ੍ਹੇਵਾਹ ਬੰਬਾਰੀ ਕਰਕੇ ਪਾਕਿਸਤਾਨੀ ਸਰਕਾਰੀ ਜ਼ਰੀਏ ਦਾਅਵਾ ਕਰ ਰਹੇ ਨੇ ਕਿ ਜੀ ਅਸੀਂ 70 ਤੋਂ 80 ਅੱਤਗਰਦ ਮਾਰੇ ਨੇ। ਅਫਗਾਨਿਸਤਾਨ ਵਾਲੇ ਪਾਸੇ ਜਿਹੜੀਆਂ ਇਤਲਾਹਾਂ ਆ ਰਹੀਆਂ ਨੇ ਉਹਦੇ 'ਚ ਦੱਸਿਆ ਗਿਆ ਕਿ ਜੀ ਇੱਕ ਮਸਜਿਦ ਤੇ ਹਮਲਾ ਹੋਇਆ, ਕੁਰਾਨ ਦੀ ਬੇਅਦਬੀ ਹੋਈ ਉਸ ਧਮਾਕੇ ਦੇ ਵਿੱਚ, ਬੱਚੇ ਔਰ ਬੀਬੀਆਂ ਸਮੇਤ 11 ਬੱਚੇ ਤੇ 7 ਬੀਬੀਆਂ ਸਮੇਤ 18 ਹਲਾਕਤਾਂ ਹੋਈਆਂ। ਇਸ ਤੋਂ ਅੱਡ ਕੋਈ ਨਹੀਂ। ਨਾਲ ਹੀ ਅਫਗਾਨਿਸਤਾਨ ਨੇ ਜਿਨ੍ਹਾਂ ਏਰੀਆਜ਼ ਦੇ ਉੱਤੇ ਪਾਕਿਸਤਾਨ ਨੇ 에ਅਰ ਸਟ੍ਰਾਈਕ ਕੀਤੀ ਉੱਥੇ ਇੰਟਰਨੈਸ਼ਨਲ ਮੀਡੀਆ ਨੂੰ ਜਾਣ ਤੋਂ ਰੋਕ ਦਿੱਤਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਅਸੀਂ ਕਿਸੇ ਮਸਜਿਦ ਨੂੰ ਔਰ ਕਿਸੇ ਸ਼ਹਿਰੀ ਆਬਾਦੀ ਨੂੰ ਨਿਸ਼ਾਨਾ ਨਹੀਂ ਬਣਾਇਆ। ਅਸੀਂ ਅੱਤਗਰਦਾਂ ਦੇ ਟ੍ਰੇਨਿੰਗ ਸੈਂਟਰ ਭਾਵੇਂ ਮਦਰਸਿਆਂ ਦੇ ਰੂਪ 'ਚ ਸਨ ਉਹਨਾਂ ਨੂੰ ਨਿਸ਼ਾਨਾ ਬਣਾਇਆ ਔਰ ਉੱਥੇ ਪੱਕੀਆਂ ਇਤਲਾਹਾਂ ਦੇ ਉੱਤੇ ਇੰਟੈਲੀਜੈਂਸ ਬੇਸ ਇਤਲਾਹਾਂ ਜਿਹੜੀਆਂ ਉਹਨਾਂ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਹੁਣ ਜਿਹੜੇ ਕਹਿ ਲਵੋ ਕਿ ਦਾਇਸ਼ ਖੁਰਾਸਾਨ ਦਾ ਨਾਂ ਲੈ ਕੇ ਤਾਲਿਬਾਨ ਕੁਝ ਧੜੇ ਨੇ ਜਿਹੜੇ ਉਹ ਇਹ ਕਹਿ ਰਹੇ ਨੇ ਕਿ ਇਹ ਸਾਡੀ ਮੁਖਬਰੀ ਦੇ ਉੱਤੇ, ਉਹਨਾਂ ਨੂੰ ਪਤਾ ਸੀ ਸਾਡਾ ਇੱਥੇ ਟਿਕਾਣਾ, ਉਹਨਾਂ ਸਾਨੂੰ ਮਰਵਾਇਆ। ਕੁਝ ਪਸ਼ਤੋ ਵੀਡੀਓਜ਼ ਨੇ ਜਿਹੜੀਆਂ ਜਾਂ ਕਲਿੱਪ ਨੇ ਜਿਹੜੇ ਇਸ ਮਾਰ ਧਾੜ, ਧਮਾਕੇ, ਡਿੱਗਣ, ਅਫਰਾ ਤਫਰੀ, ਬਰਬਾਦੀ ਤੋਂ ਬਾਅਦ ਦੀਆਂ ਉਹ ਸਾਹਮਣੇ ਆਈਆਂ, ਉਹਨਾਂ ਤੋਂ ਇਹ ਗੱਲਾਂ ਸਾਹਮਣੇ ਆਣ ਡਈਆਂ। ਪਾਕਿਸਤਾਨ ਵੱਲੋਂ ਇਹ ਹਮਲੇ ਨੇ ਜਿਹੜੇ ਇਹਨਾਂ ਦੇ ਵਿੱਚ ਆਖਿਆ ਗਿਆ ਹੈ ਕਿ ਜੀ ਬਕਾਇਦਾ ਪਾਕਿਸਤਾਨ 'ਚ ਜਿਹੜੇ ਪਾਰਲੀਮਾਨੀ ਵਜ਼ੀਰ ਨੇ ਤਾਰਕ ਫਜ਼ਲ ਚੌਧਰੀ ਇਹਨਾਂ ਦਾ ਪੂਰਾ ਨਾਂ, ਉਹਨਾਂ ਨੇ ਆਖਿਆ ਕਿ ਜੀ ਅਸੀਂ ਅਫਗਾਨਿਸਤਾਨ ਨੂੰ ਪੂਰੇ ਪੱਕੇ ਪੀੜੇ ਸਬੂਤ ਦਿੱਤੇ ਸੀਗੇ ਕਿ ਇਹ ਹਮਲੇ ਇੱਥੋਂ ਹੋਏ, ਕਰਨ ਵਾਲੇ ਆਏ ਨੇ, ਪਰ ਅਫਗਾਨਿਸਤਾਨ ਨੇ ਉਹਨਾਂ ਤੇ ਕੋਈ ਚੂੰ ਚੜਾ ਨਹੀਂ ਕੀਤੀ, ਕੋਈ ਕਾਰਵਾਈ ਨਹੀਂ ਕੀਤੀ। ਫਿਰ ਅਸੀਂ ਲਾਸ਼ਾਂ ਨਹੀਂ ਚੁੱਕੀਆਂ ਆਣੀਆਂ, ਅਸੀਂ ਫਿਰ ਜ਼ਿੰਮੇਦਾਰਾਂ ਨੂੰ ਆਪ ਨਿਸ਼ਾਨਾ ਬਣਾਇਆ। ਆਉਣ ਵਾਲੇ ਵਕਤ 'ਚ ਵੀ ਬਣਾਵਾਂਗੇ। ਇਹ ਤੇ ਪਹਿਲਾਂ ਪਾਕਿਸਤਾਨੀ ਡਿਫੈਂਸ ਮਿਨਿਸਟਰ ਖਾਜਾ ਅਸਫ ਹੁਣੇ ਵੀ ਕਹਿ ਚੁੱਕੇ ਨੇ ਜਵਾਬ 'ਚ ਪਾਕਿਸਤਾਨ ਨੇ ਇਹ ਹਮਲੇ ਕੀਤੇ। ਪਰ ਇਹਨਾਂ ਦੋਹਾਂ ਕਾਰਵਾਈਆਂ ਤੋਂ ਬਾਅਦ ਯਾਨੀ ਪਾਕਿਸਤਾਨੀ ਫੌਜ ਦੇ ਉੱਤੇ ਆਪ ਮਾਰੂ ਧਾੜਾ ਹੋਣ ਤੇ ਇੱਕ ਲੈਫਟੀਨੈਂਟ ਕਰਨਲ ਔਰ 2 ਫੌਜੀਆਂ ਦੇ ਜਾਣ ਤੋਂ ਬਾਅਦ, 5 ਅੱਤਗਰਦਾਂ ਦੇ ਮਾਰੇ ਜਾਣ ਤੋਂ ਬਾਅਦ, ਪਾਕਿਸਤਾਨ ਦੇ ਹਮਲਾ ਕਰਨ ਤੋਂ ਬਾਅਦ ਤਾਜ਼ਾ ਅਪਡੇਟ ਹੈ ਕਿ ਡੇਰਾ ਇਸਮਾਈਲ ਖਾਨ ਹੈ ਜਿਹੜਾ ਉੱਥੇ ਇੰਟੈਲੀਜੈਂਸ ਬੇਸ ਆਪਰੇਸ਼ਨ ਹੋਇਆ ਆ। ਇਹਦੇ 'ਚ ਡਰੋਨ ਹਮਲਾ ਜਿਹੜਾ ਉਹ ਕੀਤਾ ਗਿਆ। 4 ਅੱਤਗਰਦ ਨੇ ਜਿਹੜੇ ਉਹ ਮਾਰੇ ਗਏ ਨੇ ਔਰ 3 ਪਾਕਿਸਤਾਨੀ ਜਿਹੜੇ ਲਾਈਨ ਐਨਫੋਰਸਮੈਂਟ ਏਜੰਸੀ ਜਾਂ ਫੋਰਸਿਸ ਦੇ ਲੋਕ ਨੇ ਜਿਹੜੇ ਉਹ ਜਾਨੋ ਗਏ ਨੇ। ਇੱਕ ਦਰਦਨਾਕ ਖਬਰ ਆਉਣ ਰਹੀ ਹੈ KPK ਸੂਬੇ ਦੇ ਸ਼ਹਿਰ ਕੁਰਕ ਤੋਂ, ਜਿੱਥੇ FC ਦੇ ਕਿਲੇ ਦੇ ਉੱਤੇ ਕੌਡ ਕਾਪਟਰ ਦੇ ਨਾਲ ਹਮਲਾ ਕੀਤਾ ਗਿਆ ਔਰ ਕਹਿੰਦੇ ਕਿ ਬਾਬਾ ਭਾਰਾ ਬਰੂਦ ਆ ਜਿਹੜਾ ਉਹ ਸੁੱਟਿਆ ਗਿਆ। ਅੱਛਾ, ਉਹ ਹੁਣ ਬਰੂਦ ਦੇ ਨਾਲ ਧਮਾਕਾ ਹੋਇਆ। ਮੌਕੇ ਦੇ ਉੱਤੇ ਕੁਝ 5 ਜ਼ਿੰਮੇਦਾਰ ਨੇ ਜਿਹੜੇ ਉਹ ਜ਼ਖਮੀ ਹੋਏ ਔਰ ਕੁਝ ਹਲਾਕਤਾਂ ਹੋਈਆਂ। ਪਰਵੀਨ, ਉਹਨਾਂ 'ਚ 3 ਨੂੰ ਐਂਬੂਲੈਂਸ 'ਚ ਪਾ ਕੇ ਤੇ ਹਸਪਤਾਲ ਲੈ ਕੇ ਜਾਣ ਦੇ ਸੀ। ਰਾਹ 'ਚ ਉਸ ਐਂਬੂਲੈਂਸ ਦੇ ਉੱਤੇ ਮਾਰਟਰ ਗੋਲੇ ਔਰ AK-47 ਦੇ ਨਾਲ ਹਮਲਾ ਕਰਕੇ ਉਹਨੂੰ ਰੋਕਿਆ ਗਿਆ। ਡਰਾਈਵਰ ਵੀ ਜ਼ਖਮੀ ਹੋਇਆ ਔਰ ਉਸ ਤੋਂ ਬਾਅਦ ਉਸ ਐਂਬੂਲੈਂਸ 'ਚ ਪਏ ਇਹ ਜਿਹੜੇ 3 ਫਟਰ ਨੇ, ਇਤਲਾਹਾਂ ਤੇ ਬਹੁਤ ਦਰਦਨਾਕ ਆ ਰਹੀਆਂ ਪਰ ਕਹਿ ਰਹੇ ਕਿ ਉਹਨਾਂ ਨੂੰ ਅੱਗ ਲਾ ਕੇ ਫਟਰਾਂ ਨੂੰ ਮਾਰ ਦਿੱਤਾ ਗਿਆ। ਇੱਕ ਕੁਰਕ KPK ਸੂਬੇ ਤੋਂ ਇਹ ਖਬਰ ਆਉਣ ਰਹੀ ਹੈ। ਇਹ ਹਮਲੇ ਉਸ ਤੋਂ ਬਾਅਦ ਨੇ। ਹੁਣ ਫੋਰਸਿਸ ਨੇ ਜਿਹੜੀਆਂ ਉਹ ਦਾਅਵਾ ਤੇ ਕਰਨ ਰਹੀਆਂ ਨੇ ਕਿ ਜੀ ਅਸੀਂ ਇਸ ਹਮਲੇ ਦੇ ਵਿੱਚ ਜਿਹੜੇ ਹੈ ਸਨ ਉਹਨਾਂ ਨੂੰ ਟਿਕਾਣੇ ਲਾ ਦਿੱਤਾ, ਪਰ ਰੈਸਕਿਊ 11 22 ਵਾਲੇ ਕਹਿੰਦੇ ਜਦੋਂ ਤੱਕ ਅਸੀਂ ਅਪੜੇ ਸਾਂ ਉਦੋਂ ਤੱਕ ਐਂਬੂਲੈਂਸ ਨੂੰ ਅੱਗ ਲਾ ਕੇ ਉਹਦੇ ਅੰਦਰ ਜਿਹੜੇ ਫੱਟਰ ਸਨ 3 ਲੋਕ ਦੱਸੇ ਜਾ ਰਹੇ ਨੇ ਉਹ ਵੀ ਜਾਨ ਦੀ ਬਾਜ਼ੀ ਹਾਰ ਗਏ ਸਨ, ਕਿਉਂਕਿ ਉਹਨਾਂ ਨੂੰ ਫੱਟਰਾਂ ਨੂੰ ਹਸਪਤਾਲ ਲੈ ਕੇ ਜਾਣ ਲਈ ਰਿਆ 'ਚ ਐਂਬੂਲੈਂਸ ਵੀ ਘੇਰ ਕੇ ਤੇ ਉਹਨਾਂ ਨੇ ਮਾਰੀ।
ਜੀ, ਇਮਰਾਨ ਖਾਨ ਨਾਲ ਤੰਦ ਸਿੱਧਾ ਕਰੋ, ਮੈਂ ਜ਼ਮਾਨਤ ਦੇਣਾ ਹਾਂ ਕਿ ਤੁਹਾਡੀ ਸਰਕਾਰ ਡਿੱਗਣ ਨਹੀਂ ਦਿੰਦਾ। ਅਲਾਮਾ ਨਾਸਰ ਅਬਾਸ ਹੋਰਾਂ ਨੇ ਆਖਿਆ ਹੈ, ਜਿਹਦੇ ਜਵਾਬ 'ਚ ਰਾਣਾ ਸਨਾਉल्ला ਖਾਨ ਹੋਰਾਂ ਦਾ ਆਖਣਾ ਹੈ ਕਿ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਪਰ ਅਗਲਾ ਹੀ ਅੜੀ ਪਾਈ ਰੱਖੇ ਤੇ ਫਿਰ ਕੀ ਕਰੀਏ। ਰਾਣਾ ਸਨਾਉल्ला ਖਾਨ ਹੋਣਾ ਨੂੰ ਪਿਛਲਾ ਬਿਆਨ ਅਜੇ ਬੜਾ ਜੋ ਕਹਿੰਦੇ ਮਹਿੰਗਾ ਪੈਣ ਡਿਆ ਤੇ ਉਹ ਵਜ਼ਾਹਤਾਂ ਦੇਣ ਡੇ ਨੇ। ਤਾਜ਼ਾ ਮਾਮਲਾ ਇਹ ਹੋਇਆ ਹੈ ਕਿ ਇਮਰਾਨ ਖਾਨ ਵੱਲੋਂ ਜਿਹੜਾ ਇੱਕ ਕ੍ਰੈਡਿਟ ਦਿੱਤਾ ਗਿਆ ਆ ਅਲਾਮਾ ਨਾਸਰ ਅਬਾਸ ਹੋਣੇ ਉਹਨਾਂ ਨੂੰ ਔਰ ਨਾਲ ਹੀ ਮਹਿਮੂਦ ਖਾਨ ਅਚਕਜ਼ਈ ਨੂੰ ਕਿ ਠੀਕ ਹੈ ਤੁਸੀਂ ਸਰਕਾਰ ਦੇ ਨਾਲ ਗੱਲਬਾਤ ਕਰੋ, ਤੁਸੀਂ ਇhtਜਾਜ ਕਰਨਾ ਜੋ ਵੀ ਹੈ, ਮੇਰੀ ਰਜ਼ਾਮੰਦੀ ਹੈ, ਮੈਂ ਤੁਹਾਡੇ ਪਿੱਛੇ ਖਲੋਤਾ, ਮੈਂ ਤੁਹਾਨੂੰ ਓਕੇ ਕਰ ਦਿੱਤਾ ਆ। ਉਸ ਮਾਮਲੇ ਦੇ ਵਿੱਚ ਹੁਣ ਅਲਾਮਾ ਨਾਸਰ ਅਬਾਸ ਨੇ ਕਿਹਾ ਅਸਲ ਦੇ ਵਿੱਚ ਇਹ ਵੀ ਹੋਣ ਡਿਆ ਨਾ ਕਿ ਹੁਣ ਸਾਰੇ ਹੁਕਮਰਾਨ ਡਰਨ ਡੇ ਨੇ, ਕੋਈ ਆਲਮੀ ਇੰਟਰਨੈਸ਼ਨਲ ਦਬਾਅ ਆ ਗਿਆ, ਇਹਨੂੰ ਛੱਡਣਾ ਪਿਆ, ਬਾਹਰ ਜਾਣ ਨੂੰ ਇਹ ਤਿਆਰ ਨਹੀਂ ਹੋ ਸਕਦਾ, ਇਹ ਇੰਟਰਨੈਸ਼ਨਲ ਦਬਾਅ ਅਮਰੀਕਾ ਵੱਲੋਂ ਬਾਕੀ ਸਾਰਿਆਂ ਵੱਲੋਂ ਹੋ ਕੇ ਛੱਡੋ ਯਾਰ ਉਹਨੂੰ। ਹੁਣ ਉਹ ਕਹਿੰਦੇ ਨੇ ਕਿ ਜੇਲ੍ਹ 'ਚ ਮੰਨਣ ਨਹੀਂ ਡਿਆ ਕਿ ਨਹੀਂ ਮੈਂ ਹਾਂ ਠੀਕ ਹੈ ਮੈਨੂੰ ਜਲਾਵਤਨ ਕਰ ਦੋ, ਮੈਂ ਨਵਾਜ਼ ਸ਼ਰੀਫ ਤਰ੍ਹਾਂ ਬਾਹਰ ਚਲਾ ਜਾਣਾ ਹੈ। ਉਹ ਕਹਿੰਦੇ ਨਹੀਂ ਮਰਨਾ ਤੇ ਜੇਲ੍ਹ 'ਚ ਮਰ ਜਾਣਾ, ਮੇਰੀਆਂ ਅੱਖਾਂ ਨਾ ਰਹਿਣ, ਕੁਛ ਨਾ ਰਵੇ, ਮੈਂ ਨਹੀਂ ਬਾਹਰ ਜਾਣਾ ਦੇ ਨਿਜ਼ਾਮ। ਇਹ ਹੁਣ ਅੜੀ ਪਈ ਹੈ। ਇਹ ਹੁਣ ਆਖਣਾ ਉਹਨਾਂ ਦਾ ਅਲਾਮਾ ਨਾਸਰ ਅਬਾਸ ਹੋਣਾ ਦਾ ਕਿ ਇਮਰਾਨ ਖਾਨ ਤੁਹਾਡੀ ਸਰਕਾਰ ਨਹੀਂ ਡੇਗਦਾ, ਇਮਰਾਨ ਖਾਨ ਦੇ ਨਾਲ ਮੁਸਲਮੀ ਕਾਨੂੰਨ ਤੰਦ ਸਿੱਧੇ ਕਰੇ, ਮੈਂ ਜ਼ਮਾਨਤ ਦੇਣਾ ਆ ਕਿ ਤੁਹਾਡੀ ਸਰਕਾਰ ਨੂੰ ਕੁਛ ਨਹੀਂ ਹੁੰਦਾ। ਉਹਦੇ ਜਵਾਬ 'ਚ ਫਿਰ ਰਾਣਾ ਸਨਾਉल्ला ਖਾਨ ਹੋਣਾ ਨੇ ਆਖਿਆ ਕਿ ਇੱਕ ਬੰਦਾ ਹੈ ਜਿਹੜਾ ਜਦੋਂ ਸਾਰੀਆਂ ਸਿਆਸੀ ਜਮਾਤਾਂ ਆਪਸ 'ਚ ਭਾਵੇਂ ਮੁਖਾਲਫ ਸਨ ਰਲ ਕੇ ਇੱਕ ਜਮਹੂਰੀਅਤ ਦਾ ਡੈਮੋਕ੍ਰੇਸੀ ਦਾ ਸਮਝੌਤਾ ਕਰਨ ਦੇ ਸਨ ਤੇ ਇਹ ਵਾਹਦ ਬੰਦਾ ਸੀਗਾ ਜਿਹੜਾ 5 ਸਾਲ 7 ਸਾਲ ਇਹ ਰਾਗ ਅਲਾਪਦਾ ਰਿਹਾ ਕਿ ਮੈਂ ਕਿਸੇ ਨੂੰ ਨਹੀਂ ਛੱਡਣਾ, ਇਹਨਾਂ ਨੂੰ ਮੈਂ ਘਸੀਟਾਂਗਾ, ਇਹਨਾਂ ਨੂੰ ਮੈਂ ਸੜਕਾਂ ਤੇ ਲਿਆਵਾਂਗਾ, ਮੈਂ ਇਹਨਾਂ ਦੇ ਢਿੱਡ ਪਾਰ ਕੇ ਉੱਥੋਂ ਕਰਪਸ਼ਨ ਦੇ ਪੈਸੇ ਨੇ ਜਿਹੜੇ ਉਹ ਕੱਢਾਂਗਾ, ਕੌਮੀ ਖਜ਼ਾਨੇ 'ਚ ਕਰਾਂਗਾ। ਤੇ ਅਸੀਂ ਤੇ ਹਜੇ ਵੀ ਗੱਲਬਾਤ ਕਰਨ ਨੂੰ ਤਿਆਰ ਆ, ਪਰ ਜੇ ਕੋਈ ਅੜੀ ਤੇ ਅੜਿਆ ਰਵੇ ਤੇ ਫਿਰ ਕੀ ਕੀਤਾ ਜਾ ਸਕਦਾ ਹੈ। ਇਹ ਰਾਣਾ ਸਨਾਉल्ला ਖਾਨ ਉਹਨਾਂ ਨੇ ਆਖਿਆ। ਯਾਦ ਰਵੇ ਕਿ ਰਾਣਾ ਸਨਾਉल्ला ਖਾਨ ਹੋਣੇ ਸੈਨੇਟਰ ਵੀ ਨੇ ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੇ ਖਾਸ ਸਲਾਹਕਾਰ ਵੀ ਨੇ, ਜਿਹੜੇ ਕਿ ਚੋਣਾਂ ਹਾਰ ਗਏ ਸਨ ਪਰ ਉਹਦੇ ਬਾਵਜੂਦ ਹੁਕਮਰਾਨਾਂ ਨੇ ਉਹਨਾਂ ਨੂੰ ਨਾਲ ਰੱਖਿਆ ਹੈ। ਜੀ, ਆਫੀਆ ਸਿੱਦੀਕੀ ਕੇਸ 'ਚ ਪ੍ਰਾਈਮ ਮਿਨਿਸਟਰ ਤੇ ਉਹਨਾਂ ਦੇ ਵਜ਼ੀਰਾਂ ਨੂੰ ਤੋਹੀਨੇ ਅਦਾਲਤ ਕੇਸ 'ਚ ਕਲੀਨ ਚਿੱਟ ਲੱਭ ਗਈ। ਜਦੋਂ ਇਹ ਖਬਰ ਪ੍ਰਵੀਨ ਮੈਂ ਪੜ੍ਹੀ ਨਾ ਮੈਨੂੰ ਇੱਕ ਵਾਰ ਝਟਕਾ ਲੱਗਾ। ਪਾਕਿਸਤਾਨੀ ਮੀਡੀਆ ਗਰੁੱਪ ਐਕਸਪ੍ਰੈਸ ਵੱਲੋਂ ਇਹ ਫਰੇਮ ਕੀਤੀ ਗਈ ਹੈ। ਜਦੋਂ ਤੋਹੀਨੇ ਅਦਾਲਤ ਦੇ ਇਹ ਜਸਟਿਸ ਇਸਾਕ ਹੋਣੇ ਸ਼ਾਇਦ ਇਸ ਕੇਸ ਨੂੰ ਸੁਣ ਰਹੇ ਸਨ, ਅਗਰ ਮੈਂ ਗਲਤ ਨਹੀਂ, ਉਹਨਾਂ ਨੇ ਬਾਰ-ਬਾਰ ਹਕੂਮਤ ਕੋਲੋਂ ਜਵਾਬ ਮੰਗਿਆ, ਬਾਰ-ਬਾਰ ਹਕੂਮਤ ਨੂੰ ਕਿਹਾ ਕਿ ਅਮਰੀਕਨ ਸਰਕਾਰ ਨੂੰ ਲਿਖੋ, ਲਿਖ ਕੇ ਦੱਸੋ ਕੀ ਹੋਇਆ। ਲਿਖ ਦਿੱਤਾ ਆ, ਅਮਰੀਕਨ ਸਰਕਾਰ ਨੂੰ ਪੁੱਛੋ ਕਿ ਅਸੀਂ ਕੋਈ ਬੇਨਤੀ ਪਾਈ ਸੀ, ਕੋਈ ਲਿਖਿਆ ਸੀਗਾ, ਕੋਈ ਕਿਹਾ ਸੀਗਾ, ਕੀ ਕੀਤਾ ਉਹਦਾ, ਕੋਈ ਜਵਾਬ ਨਾ ਆਇਆ। ਉਸ ਤੋਂ ਬਾਅਦ ਪ੍ਰੋਸੀਕਿਊਟਰ, ਅਟਾਰਨੀ ਜਨਰਲ ਇਹਨਾਂ ਰਾਹੀਂ ਆ ਜਾਣੇ ਜਵਾਬ। ਉਹਨਾਂ ਨੇ ਤੋਹੀਨੇ ਅਦਾਲਤ ਦੇ ਨੋਟਿਸ ਕੱਢ ਦਿੱਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਤੇ ਉਹਨਾਂ ਦੇ ਮਿਨਿਸਟਰਾਂ ਦੇ ਕਿ ਉਹ ਆ ਕੇ ਫਿਰ ਅਦਾਲਤ ਨੂੰ ਦੱਸਣ ਕਿ ਤੁਸੀਂ ਮਖੌਲ ਬਣਾਇਆ ਹੈ। ਜਦੋਂ ਉਹ ਨੋਟਿਸ ਨਿਕਲੇ ਤੋਹੀਨੇ ਅਦਾਲਤ ਦੇ ਤੇ ਉਦੋਂ ਡਾਕਟਰ ਆਫੀਆ ਸਿੱਦੀਕੀ ਜਿਹੜੀ ਅਮਰੀਕਾ 'ਚ ਕੈਦ ਆ, ਉਹਦੀ ਭੈਣ ਡਾਕਟਰ ਫੌਜ਼ੀਆ ਸਿੱਦੀਕੀ ਨੂੰ ਪ੍ਰਾਈਮ ਮਿਨਿਸਟਰ ਨੇ ਪ੍ਰਾਈਮ ਮਿਨਿਸਟਰ ਹਾਊਸ ਸੱਦ ਲਿਆ, ਗੱਲਬਾਤ ਹੋਈ ਤੇ ਫਲ ਤਸੱਲੀਆਂ ਦਿੱਤੀਆਂ ਗਈਆਂ, ਸਬਜ਼ ਬਾਗ ਵਿਖਾਏ ਗਏ। ਫਿਰ ਉਸ ਤੋਂ ਬਾਅਦ ਅਦਾਲਤੀ ਢਾਂਚਾ ਚੇਂਜ ਹੋਇਆ। ਜਸਟਿਸ ਡੋਗਰ ਸਾਹਿਬ ਨੇ ਜਿਹੜੇ ਉਹ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਬਣੇ, ਐਵੇਂ ਤੇ ਨਹੀਂ ਨਾ 15ਵੇਂ ਨੰਬਰ ਤੋਂ ਚੁੱਕ ਕੇ ਤੇ ਕਿਸੇ ਨੂੰ ਪਹਿਲੇ ਨੰਬਰ ਤੇ ਲਿਆ ਕੇ ਤੇ ਚੀਫ ਜਸਟਿਸ ਬਣਾਇਆ। ਉਹਨਾਂ ਨੇ ਹੁਣ ਕਿਹਾ ਹੈ ਕਿ ਜੀ ਇਹ 21 ਜੁਲਾਈ ਮਾਫੀ ਚਾਹੁੰਦਾ 21 ਜੁਲਾਈ 2025 ਦਾ ਇਹ ਜਿਹੜਾ ਸਿੰਗਲ ਬੈਂਚ ਦਾ ਫੈਸਲਾ ਆਇਆ, ਇਹਦੀ ਤੇ ਕੋਈ ਕਾਨੂੰਨੀ ਹੈਸੀਅਤ ਹੀ ਨਹੀਂ। ਬੈਂਚ ਬਣਾਉਣ ਦਾ ਇਖਤਿਆਰ ਹੈ ਜਿਹੜਾ ਚੀਫ ਜਸਟਿਸ ਦੇ ਕੋਲ ਹੁੰਦਾ ਹੈ ਔਰ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਨੇ ਇਹੋ ਜਿਹਾ ਕੋਈ ਬੈਂਚ ਬਣਾਇਆ ਹੀ ਨਹੀਂਗਾ। ਇਸ ਕਰਕੇ ਨਾ ਤੋਹੀਨੇ ਅਦਾਲਤ ਦਾ ਬੈਂਚ ਦੀ ਕੋਈ ਕਾਨੂੰਨੀ ਵਕਤ ਆ, ਨਾ ਉਹਦੇ ਦਿੱਤੇ ਇਸ ਫੈਸਲੇ ਦੀ ਕੋਈ ਵਕਤ ਆ। ਇਸ ਕਰਕੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਉੱਤੇ ਵੀ ਕੋਈ ਦੋਸ਼ ਨਹੀਂ, ਦੇ ਉਹਨਾਂ ਦੇ ਵਜ਼ੀਰਾਂ ਦੇ ਉੱਤੇ ਵੀ ਕੋਈ ਦੋਸ਼ ਨਹੀਂ। ਇਹਨੂੰ ਕਹਿੰਦੇ ਨੇ ਲਾਠੀ ਵੀ ਬਚ ਗਈ ਹੈ ਤੇ ਸੱਪ ਵੀ ਮਰ ਗਿਆ। ਸਾਊਦੀ ਅਰਬ ਤੋਂ ਡੀਪੋਰਟ ਹੋਣ ਵਾਲੀ ਇੱਕ ਬੀਬੀ ਨੂੰ ਕਰਾਚੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਬੀਬੀ ਮਗਰ ਇਨਸਾਨੀ ਸਮਗਲਿੰਗ ਦੇ ਵੱਡੇ ਨੈਟਵਰਕ ਦਾ ਖਦਸ਼ਾ ਹੈ। ਖਦਸ਼ਾ ਵੀ ਹੈ, ਚਿੰਤਾ ਵੀ ਜ਼ਾਹਰ ਕੀਤੀ ਜਾ ਰਹੀ ਹੈ। ਇਹ ਬੀਬੀ ਹੈ ਜਿਹੜੀ ਇਹਦਾ ਤਾਲੁਕ ਬਹਾਵਲਪੁਰ ਦੇ ਨਾਲ ਦੱਸਿਆ ਗਿਆ ਹੈ। ਗੁਲਸ਼ਨ ਬੀਬੀ ਇਹਦਾ ਨਾਂ ਹੈ। ਇਮੀਗ੍ਰੇਸ਼ਨ ਕਲੀਅਰੈਂਸ ਤੋਂ ਬਾਅਦ ਇਹ ਜਦੋਂ ਗਈ ਤੇ ਉਸ ਤੋਂ ਬਾਅਦ ਇਹਨੂੰ ਸਾਊਦੀ ਅਰਬ ਗ੍ਰਿਫਤਾਰ ਕਰਕੇ ਕੁਝ ਚਿਰ ਉੱਥੇ ਰਹੀ, ਕੋਈ ਜੁਰਮਾਂ ਕੋਈ ਬਾਕੀ ਮਾਮਲਿਆਂ ਦੇ ਉੱਤੇ। ਫਿਰ ਹੁਣ ਜਦੋਂ ਡੀਪੋਰਟ ਕਰਕੇ ਉਹਨੇ ਪਾਕਿਸਤਾਨ ਦੇ ਹਵਾਲੇ ਕੀਤੀ ਤੇ ਫਿਰ ਇਹਨੂੰ गिरफ्तार कर लिया गया। गिरफ्तारी तो बाद पता लगा कि एक बहुत तगड़ा डंकी लाने वाला गैर कानूनी तरीके दे नाल लोकां नूं बाहर भेजण वाला नेटवर्क है जिहड़ा ओह इस बीबी दे पिछे है। हुण इस बीबी ने अपने मुढ़ले बयानां 'च आखिआ कि जी इस नेटवर्क 'च मेरे नाल जिहड़े सन जिन्हां मैनूं सद्दिआ जिन्हां जो भी कीता है और उत्थे जाके मेरे कोल जिहड़ा धंधा कराया इन्हां ने ओहदे 'च ज़ैनी है जिहदा ताल्लुक लाहौर दे नाल दस्सिआ जा रिहा, हसीब है जिहदा ताल्लुक ओकाड़े नाल दस्सिआ जा रिहा, हाजी अल्लाह वसाया ਇਹ ਨਹੀਂ ਪਤਾ ਪਾਕਿਸਤਾਨ ਦੇ ਕਿਹੜੇ ਇਲਾਕੇ ਨਾਲ ਉਹਦਾ ਤਾਲੁਕ ਹੈ ਪਰ ਉਹ ਸਾਊਦੀ ਅਰਬ 'ਚ ਹੀ ਰਹਿੰਦਾ ਆ। ਉੱਥੇ ਜਾ ਕੇ ਇਹਨਾਂ ਨੇ ਕਹਿੰਦੇ ਮੇਰੇ ਕੋਲ ਜੁਰਮ ਕਰਾਏ। ਹੁਣ ਜੁਰਮ ਕਿਹੋ ਜਿਹੇ ਨੇ, ਉਹ ਕੰਮ ਕਿਹੋ ਜਿਹੇ ਨੇ, ਇਹਦੇ ਬਾਰੇ ਕੋਈ ਡਿਟੇਲ ਨਹੀਂ ਆਈ, ਪਰ ਇਹ ਆਖਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਉੱਤੇ ਲੈਲਪੁਰ ਫੈਸਲਾਬਾਦ ਦਾ ਇੱਕ ਉਹਨੇ ਆਖਿਆ ਕਿ ਹੈ ਸੀਗਾ ਬੰਦਾ ਜਿਹਦੇ ਰਾਹੀਂ ਮੈਂ ਬਾਹਰ ਗਈ ਸਾਂ ਔਰ ਉਹਨੇ ਮੇਰੇ ਵੀਜ਼ੇ ਵੂਜ਼ੇ ਲਵਾਏ ਔਰ ਉਹਨੇ ਸਭ ਕੁਝ ਕੀਤਾ। ਹੁਣ FIA ਦਾ ਮਹਿਕਮਾ ਜਿਹੜਾ ਉਹ ਕਹਿੰਦੇ ਜ਼ੀਰੋ ਟੋਲਰੈਂਸ, ਕਿਉਂਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਵੀ ਆਖਿਆ ਸੀਗਾ ਕਿ ਇਹ ਲੋਕਾਂ ਨੂੰ ਡੰਕੀ ਲਾ ਕੇ ਬਾਹਰ ਘੱਲਦੇ ਨੇ, ਸਮੁੰਦਰ 'ਚ ਗਰਕ ਹੋ ਜਾਂਦੀ ਹੈ ਬੇੜੀ, ਲੀਬੀਆ ਤੋਂ ਇਹ ਜਾਂਦੇ ਨੇ ਨਜਾਇਜ਼ ਤਰੀਕੇ ਦੇ ਨਾਲ, ਇਹਨਾਂ ਦੇ ਖਿਲਾਫ ਘੇਰਾ ਤੰਗ ਕਰੋ ਔਰ ਜਿਹੜੇ ਏਜੰਟ ਇਹਦਾ ਹਿੱਸਾ ਨੇ ਉਹਨਾਂ ਦੀ ਜਾਇਦਾਦਾਂ ਕੁਰਕ ਕਰ ਲੋ।
ਹੁਣ ਇਹ ਗ੍ਰਿਫਤਾਰੀਆਂ ਔਰ ਛਾਪੇਮਾਰੀਆਂ ਜਿਹੜੀਆਂ ਇਹ ਵੇਖੋ ਜੀ ਸ਼ੁਰੂ ਹੋਣ ਲੱਗੀਆਂ ਔਰ ਕਿੱਥੇ ਤੱਕ ਕੰਮ ਚੱਲਦਾ ਹੈ। ਬਹਰਹਾਲ ਇਸ ਬੀਬੀ ਨੂੰ ਗ੍ਰਿਫਤਾਰ ਕਰਕੇ ਇਹਦੇ ਕੋਲ ਹੋਰ ਪਤਾ ਨਹੀਂ ਕੀ ਮਨਾਇਆ ਜਾਂਦਾ ਹੈ। FIA ਦੇ ਕਬਜ਼ੇ 'ਚ ਹੈ, ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਵਾਲਿਆਂ ਦੇ ਕੋਲ ਜੀ। ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਟੀਚਰਸ ਗਾਊਨ ਪਾ ਕੇ ਪੜ੍ਹਾਇਆ ਕਰਨ, ਤੇ ਟੀਚਰਾਂ ਦਾ ਕੀ ਆਖਣਾ ਹੈ ਇਹ ਤੁਸੀਂ ਦੱਸੋ ਜ਼ਰਾ ਜੀ। ਇਹ ਅਸਲ 'ਚ ਪ੍ਰਵੀਨ ਸਾਲ 2010 ਦੇ ਵਿੱਚ ਨਾ ਇੱਕ ਮੇਰਾ ਖਿਆਲ ਹੈ ਕਿ ਚੌਧਰੀ ਪਰਵੇਜ਼ ਲਾਈ ਦੀ ਹਕੂਮਤ ਸੀਗੀ ਸ਼ਾਇਦ, ਜਾਂ ਨਵਾਜ਼ ਸ਼ਰੀਫ ਹੋਣੇ ਉਦੋਂ CM ਪੰਜਾਬ ਸਨ, ਉਦੋਂ ਇਹ ਰੂਲ ਮਨਜ਼ੂਰ ਹੋਇਆ ਸੀਗਾ ਕਿ ਪੰਜਾਬ ਭਰ ਦੇ ਸਰਕਾਰੀ ਕਾਲਜਾਂ 'ਚ ਪਹਿਲਾਂ ਹੀ ਗਾਊਨ ਪਾਉਣ ਦੀ ਪਾਬੰਦੀ ਹੈ। ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਟੀਚਰ ਵੀ ਗਾਊਨ ਪਾ ਕੇ ਜਿਹੜਾ ਉਹ ਪੜ੍ਹਾਇਆ ਕਰਨ। ਇਹਦੇ ਲਈ ਡਰੈਸ ਕੋਡ ਆ ਜਿਹੜਾ ਦਿੱਤਾ ਗਿਆ ਕਿ ਸਲਵਾਰ ਕਮੀਜ਼ ਬੰਦ ਜੁੱਤੀ ਉਹਦੇ ਉੱਤੇ ਗਾਊਨ ਪਾ ਕੇ ਪੜ੍ਹਾਇਆ ਕਰਨ। ਇਹਦੇ ਲਈ ਸਿਰਫ ਟੀਚਰਾਂ ਤੋਂ ਮੁਰਾਦ, ਉਸਤਾਦਾਂ ਤੋਂ ਮੁਰਾਦ ਬੰਦੇ ਹੀ ਨਹੀਂ, ਬੰਦੇ ਔਰ ਬੀਬੀਆਂ ਦੋਵੇਂ ਜਿਹੜੇ ਪੜ੍ਹਾਈ ਜਾਂ ਟੀਚਿੰਗ ਦੇ ਕਹਿ ਲਵੋ ਕਿ ਇੱਕ ਸ਼ੋਬੇ ਦੇ ਨਾਲ ਨੇ, ਉਹਨਾਂ ਵਾਸਤੇ ਪਾਬੰਦੀ ਸੀਗੀ। 2010 ਤੋਂ ਅੱਜ ਤੱਕ ਇਹਦੇ ਤੇ ਪਾਬੰਦੀ ਨਾ ਹੋਈ ਸਿਵਾਏ ਇੱਕ ਸਕੂਲ ਤੋਂ, ਔਰ ਉਹ ਸਕੂਲ ਸੀਗਾ EPS ਹਾਈ ਸਕੂਲ ਮਾਡਲ ਟਾਊਨ ਲਾਹੌਰ। ਉਹਨੇ ਉਦੋਂ ਤੋਂ ਇੰਪਲੀਮੈਂਟ ਕੀਤਾ। ਹੁਣ ਉਸ ਤੋਂ ਬਾਅਦ ਇਹ ਪੰਜਾਬ ਭਰ ਦੇ ਸਾਰੇ ਸਕੂਲ ਨੇ ਜਿਹੜੇ ਉਹਨਾਂ ਦੇ ਉੱਤੇ ਲਾਗੂ ਕਰ ਦਿੱਤਾ ਗਿਆ ਔਰ ਆਖਿਆ ਗਿਆ ਕਿ ਇਹਦੀ ਪਾਬੰਦੀ 23 ਫਰਵਰੀ ਤੋਂ, ਯਾਨੀ ਕੱਲ ਜਿਹੜਾ ਦਿਨ ਲੰਘਿਆ ਹੈ ਉਹਦੇ ਤੋਂ ਜ਼ਰੂਰੀ ਹੈ। ਸਾਡੇ ਤੇ 23 ਅੱਜ ਮੁੱਕਣ ਡਈ ਨਾ, ਕੋਈ ਪਾਬੰਦੀ ਹੈ ਜਿਹੜੀ ਉਹ ਨਹੀਂ ਹੋਣ ਡਈ, ਔਰ ਉਸ ਤੋਂ ਬਾਅਦ ਕੁਛ ਨੇ ਕਰ ਵੀ ਲਈ। ਹੁਣ ਜਿਹੜੀ ਟੀਚਰਸ ਯੂਨੀਅਨਸ ਨੇ ਉਹਨਾਂ ਦਾ ਆਖਣਾ ਇਹ ਸਰਕਾਰ ਨੇ ਕੀ ਕੀਤਾ ਜੀ, ਇਹ ਤੇ ਕੰਮ ਬਿਲਕੁਲ ਖਰਾਬ ਹੈ ਜੀ। ਇਹ ਵੇਖੋ ਨਾ, ਪੂਰੇ ਪੰਜਾਬ ਦੇ ਵਿੱਚ 3 ਲੱਖ ਟੀਚਰ ਨੇ। ਇੱਕ ਗਾਊਨ ਆ ਜਿਹੜਾ ਉਹ ਨਾਰਮਲ ਜਿਹਾ ਵੀ 2 ਤੋਂ 3,000 ਰੁਪਏ ਦਾ ਆਉਂਦਾ ਆ। ਇੱਕ ਟੀਚਰ ਆ ਜਿਹੜਾ ਉਹਨੂੰ ਨਾਰਮਲ 3 ਤੋਂ 4 ਗਾਊਨ ਚਾਹੀਦੇ ਨੇ, ਠੀਕ ਹੈ ਨਾ। ਜੇ ਸਰਕਾਰ ਨੇ ਇਹ ਦੇਣੇ ਤੇ ਫਿਰ ਉਹ ਗਾਊਨ ਫੰਡ ਵੀ ਰੱਖੇ, ਪਹਿਲਾਂ ਤਾਂ ਸਾਨੂੰ ਤਨਖਾਹ 'ਚ ਵਾਧੂ ਗਾਊਨ ਪਾਉਣ ਦੇ ਪੈਸੇ ਦਿੱਤੇ ਜਾਣ ਕਿ ਅਸੀਂ ਖਰੀਦੀਏ। ਦੂਜਾ 3 ਲੱਖ ਟੀਚਰ ਨੇ ਜਿਹੜੇ ਉਹ ਰਾਤੇ ਰਾਤ ਜਾਂ 2 ਦਿਨਾਂ ਦੇ ਵਿੱਚ ਕਿੱਥੋਂ ਗਾਊਨ ਖਰੀਦ ਲੈਣ। ਇਹਦੇ ਵਾਸਤੇ ਇੱਕ ਤੇ ਮੁਹਲਤ ਦਿੱਤੀ ਜਾਏ, ਦੂਜਾ ਸਾਨੂੰ ਫੰਡ ਦਿੱਤਾ ਜਾਏ। ਇਹ ਹੁਣ ਮੰਗਾਂ ਨੇ ਜਿਹੜੀਆਂ ਸਾਹਮਣੇ ਆਈਆਂ, ਵੇਖੋ ਸਰਕਾਰ ਆ ਜਿਹੜੀ ਉਹ ਗਾਊਨ ਪਵਾ ਕੇ ਰਹਿੰਦੀ ਹੈ ਜਾਂ ਫਿਰ ਇਹਨਾਂ ਦੀ ਮੰਨ ਕੇ ਗਾਊਨ ਪਵਾਉਂਦੀ ਹੈ। ਇਹ ਤਾਂ ਹੈ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਸਰਕਾਰੀ ਸਕੂਲ ਦੇ ਟੀਚਰਸ ਨੇ ਜਿਹੜੇ ਉਹ ਜਦੋਂ ਸਕੂਲੇ ਆਉਣਗੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਤੇ ਉਹ ਗਾਊਨ ਪਾਉਣਗੇ। ਮਰੀ ਸਾਹਿਬ, ਇਹ ਗਾਊਨ ਨਾ ਪਾਉਣ ਦੇ ਪਿੱਛੇ ਵੱਡੀ ਇੱਕ ਵਜ੍ਹਾ ਹੈਗੀ ਟੀਚਰਸ ਆਪਣੇ ਸੂਟ ਜਿਹੜੇ ਨੇ ਉਹ ਕਿੱਦਾਂ ਦਿਖਾਉਣਗੇ ਇੱਕ ਦੂਜੇ ਨੂੰ। ਜਦੋਂ ਉੱਤੇ ਗਾਊਨ ਹੋਏਗਾ ਫਿਰ ਸੂਟਾਂ ਦੇ ਡਿਜ਼ਾਈਨ ਨਹੀਂ ਨਜ਼ਰ ਆਉਂਦੇ ਹੈਗੇ। ਇਹ ਬੀਬੀਆਂ ਦੀਆਂ ਗੱਲਾਂ ਬੀਬੀਆਂ ਬਿਹਤਰ ਦੱਸ ਸਕਦੀਆਂ ਜੀ, ਮੈਂ ਤਾਂ ਖਬਰ ਹੀ ਦਿੱਤੀ। ਸਕੂਲਾਂ ਦੇ ਵਿੱਚ ਜਦੋਂ ਟੀਚਰਾਂ ਆਉਂਦੀਆਂ ਨੇ ਨਾ, ਉਹਨਾਂ ਦਾ ਬਹੁਤਾ ਧਿਆਨ ਬੱਚਿਆਂ ਦੀ ਪੜ੍ਹਾਈ ਕਰਾਉਣ ਦੇ ਮਾਮਲੇ ਦੇ ਵਿੱਚ ਨਹੀਂ ਹੁੰਦਾ। ਉਹਨਾਂ ਦਾ ਬਹੁਤਾ ਧਿਆਨ ਇਹ ਹੁੰਦਾ ਕਿ ਆਪ ਮੈਂ ਕਿੱਡਾ ਵਧੀਆ ਤਿਆਰ ਹੋ ਕੇ ਜਾਣਾ ਹੈਗਾ ਜੀ। ਲੋ ਜਨਾਬ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਅਸੀਂ ਹਰ ਵਾਰ ਕਰਦੇ ਹਾਂ ਜੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ Facebook ਹੈ, YouTube ਹੈ, Instagram ਹੈ ਔਰ ਪੰਜਾਬੀ TV USA ਦਾ TikTok ਚੈਨਲ ਹੈ, ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਹਫ਼ਤੇ 'ਚ 5 ਦਿਨ ਖਬਰਾਂ ਅਸੀਂ ਲੈ ਕੇ ਆਉਂਦੇ ਹਾਂ, ਮੰਡੇ ਟੂ ਫਰਾਈਡੇ। ਇਹਨਾਂ ਚੈਨਲਸ ਨੂੰ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਮੈਨੂੰ ਮਾਈਕ੍ਰੋਫੋਨ ਦੇ ਇਸ ਪਾਸੇ ਇਜਾਜ਼ਤ ਦਿਓ ਤੇ ਜੇ ਸਮਝਦੇ ਕਿ ਖਬਰਾਂ ਕਾਰਗਰ ਨੇ, ਇਹ ਫਾਇਦਾਮੰਦ ਨੇ ਤੁਹਾਡੇ ਕਾਰੋਬਾਰ ਤੇ, ਵਪਾਰ ਤੇ, ਬਿਜ਼ਨਸ ਤੇ ਵਧਾ ਲਈ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਟੈਲੀਫੋਨ ਨੰਬਰ ਹੈ ਜੀ 408 272 5500 408 75200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੀ ਅਪਡੇਟ ਪਾਕਿਸਤਾਨ ਤੱਕ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।